ਆਪਣੇ ਨਾਲ ਜੁੜੇ ਨੇ ਹਰਵਿੰਦਰ ਸਿੰਘ ਜੀ। ਹਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਭਾਜੀ, ਹਰਜੋਤ ਸਿੰਘ ਖਾਲਸਾ ਜੀ, ਭਾਜੀ ਰਮਨ ਢਿੱਲੋਂ ਜੀ, ਭਾਜੀ ਸਤਿ ਸ਼੍ਰੀ ਅਕਾਲ, ਤਿੰਨੇ ਵੀ ਰਮਨ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਟਾਈਮ ਦਿੰਦਾ ਜੀ। ਜੀ ਭਾਜੀ ਗੱਲ ਇਹ ਆ, ਮੈਂ ਪਹਿਲੀ ਵਾਰ ਗੱਲ ਤੁਹਾਡੇ ਰੇਡੀਓ ਤੇ ਕੀਤੀ, ਸੁਣਦੇ ਬਹੁਤ ਚਿਰਾਂ ਦੇ, ਜਿੱਦਾਂ ਮੈਂ ਟਰੰਪ ਬਣਿਆ ਸੀਗਾ ਜੀ। ਮੈਂ ਸ਼ਾਇਦ ਤੁਹਾਨੂੰ ਯਾਦ, ਮੇਰੇ ਟਰੱਕ ਦੇ ਵਿੱਚ ਗੋਲੀ ਮਾਰੀ ਸੀਗੀ, ਟੱਪ ਗਏ ਤੇ ਉਦੋਂ ਮੈਂ ਕੱਲ ਪਹਿਲੀ ਵਾਰ ਕੀਤੀ ਸੀ। ਹੁਣ ਮਸਲਾ ਇਹ ਆ, ਮੈਂ ਇੱਧਰ ਗੱਲਾਂ ਦੱਸਦੇ ਆ 100% ਸੱਚੀਆਂ ਆ, ਮੈਂ ਪ੍ਰੈਕਟੀਕਲ ਤੁਹਾਨੂੰ ਦੱਸਦਾ। ਮੈਂ ਆਪਣੇ ਫਲੋਰੀਡਾ ਬਾਰਡਰ ਤੋਂ ਮੁੜ ਕੇ ਆ ਰਿਹਾ, ਕੋਈ ਬੰਦਾ ਨਹੀਂ ਮਿਲਿਆ ਇੱਧਰ ਆਪਾਂ। ਠੀਕ ਹੈ ਜੀ। ਮੈਂ ਯੂਐਸ ਸਿਟੀਜ਼ਨ 40 ਸਾਲ ਹੋ ਗਏ ਇੱਥੇ, 2 ਸਰ ਬੰਦੇ ਮਿਲੇ ਵੈਸਟਲੀ ਮੈਨੂੰ, ਆਪਣੇ ਵੈਸਟ ਵਰਜੀਨੀਆ ਬਾਰਡਰ ਤੇ ਤਾਂ ਆਪਣੇ ਵਰਜੀਨੀਆ ਬਾਰਡਰ ਤੇ ਟਰੱਕ ਸਟਾਪ ਤੇ ਮੁੰਡੇ ਟੋਰਾਂਟੋ ਦੇ, ਕੋਈ ਟਰੱਕ ਟੁੱਕ ਨਹੀਂ ਖੰਡੀ। ਜੋ ਤੁਸੀਂ ਕਹਿੰਦੇ ਨਾ ਭਾਜੀ ਹਰਜੋਤ ਸਿੰਘ ਖਾਲਸਾ ਕਹਿ ਰਿਹਾ ਵੀ ਝਾਲਰਾਂ ਲਾ ਦੋ, ਖੰਡੇ ਲਾ ਦੋ, ਸਾਰਾ ਕੁਛ ਲਾ ਦੋ ਜੀ ਬਚਣਾ ਦਾ, ਹਨਾ। ਹੁਣ ਮੈਂ ਸਾਊਥ ਡਕੋਟਾ ਜਿਸ ਟਾਈਮ ਇੱਥੇ ਰਸਤੇ ਵਿੱਚ 4 ਪੁਲਿਸ ਵਾਲੇ ਆ, 2 ਟਰੱਕ ਘੇਰ ਕੇ ਖੜੇ ਰਸਤੇ ਵਿੱਚ ਸਾਊਥ ਡਕੋਟਾ ਵਿੱਚ। ਮੈਂ ਐਗਜ਼ੈਕਟ 79 ਆਪਣੇ 90 ਤੇ ਜਾ ਰਿਹਾ ਜੀ। ਜੀ। ਤੇ ਜਿਹੜੀ ਮੇਰੀ ਗੱਲ ਆ ਭਾਜੀ, ਮੈਨੂੰ ਟਿਕਟ ਮਿਲੀ ਆ ਵਿਆਮਿੰਗ ਸਟੇਟ ਵਿੱਚ, ਬਹੁਤ ਸੀਰੀਅਸ ਆ, ਹਨਾ। ਮੈਨੂੰ ਟਿਕਟ ਮਿਲੀ ਹੈ ਮਈ 31 ਨੂੰ ਜੀ। ਠੀਕ ਹੈ ਜੀ। ਉਹ ਟਿਕਟ ਪੁਲਿਸ ਵਾਲਾ ਕਹਿੰਦਾ ਮੇਰੇ ਕੋਲ ਬ੍ਰੈਂਡ ਨਿਊ ਟਰੱਕ ਮਿਲਿਆ ਸੀ ਪਹਿਲਾਂ ਜੁਲਾਈ 14 ਨੂੰ, ਜੁਲਾਈ 2024 ਚ। ਉਹ ਕਹਿੰਦਾ ਤੂੰ 102 ਸਪੀਡ ਤੇ ਜਾਂਦਾ ਸੀਗਾ। ਅੱਛਾ। ਉੱਥੇ ਡਾਊਨ ਹਿਲ ਆਉਂਦੀ ਆ ਭਾਜੀ, ਹੁਣ ਜਿਹਨੂੰ ਟਰੱਕ ਲੈ ਨੂੰ ਪਤਾ ਨਾ। ਤੇ ਮੈਂ ਪੇਪਰ ਵੀ ਕਢਵਾ ਕੇ ਦਿੱਤਾ ਉਹਨਾਂ ਕੋਲੋਂ, ਆਪਣੇ ਵਾਸ਼ਿੰਗਟਨ ਮੈਰੀਨਾ ਸਿਆਟਲ, ਵੀ ਟਰੱਕ ਵੋਲਵੋ ਜਾਂਦਾ ਹੀ ਨਹੀਂ 102 ਤੇ। ਉਹ ਠੀਕ ਆ। ਉੱਥੇ ਵਕੀਲ ਭਾਜੀ ਕੀਤਾ, ਕੋਈ ਉੱਥੇ ਕੇਸ ਕਰਨੇ ਚ ਮੈਨੂੰ TVC ਮੈਂ ਲਈ ਆ ਰਮਨ ਢਿੱਲੋਂ ਦਾ। ਬਾਅਦ ਚ ਪਰਸਨਲ ਵੀ ਮੈਂ ਗੱਲ ਕਰਨੀ, ਪਰ ਮੈਂ ਸਾਰਾ ਆਪਦੇ ਪ੍ਰੈਕਟੀਕਲ ਦੱਸ ਰਿਹਾ ਕੀ ਹੋ ਰਿਹਾ ਨਾ। ਤੇ ਬਸ ਬਾਹਰ ਜਾਣੀ ਮੈਂ 2-3 ਮਿੰਟ ਦੀ ਗੱਲ ਖਤਮ ਕਰ ਦਿੰਦਾ, ਹੋਰ ਵੀ ਗੱਲ ਹੋਣਗੇ। ਉਹਨਾਂ ਦੀ ਵਕੀਲ ਕੋਈ ਹਾਂ ਹੀ ਨਹੀਂ ਕਰਦਾ। TVC ਨੇ ਜਵਾਬ ਦਿੱਤਾ ਜੀ ਅਸੀਂ ਤੁਹਾਨੂੰ ਡਿਸਕਾਊਂਟ ਤੇ ਵਕੀਲ ਹਾਇਰ ਕਰੋ। ਉੱਥੇ ਇੱਕ ਬਜ਼ੁਰਗ ਆ, ਕੋਈ 40-45 ਸਾਲ ਦਾ ਵਕੀਲ ਹੀ ਕਰਦਾ, ਉਹਨਾਂ ਗੱਲ ਕੀਤੀ। ਉਹ ਕਹਿੰਦਾ ਮੇਰੇ ਕੋਲ ਕੇਸ ਬਹੁਤ ਆ, ਮੈਂ ਵੀ ਨਹੀਂ ਕੇਸ ਲੈਣਾ। ਉਹਨਾਂ ਮੁੰਡਾ ਇੱਕ ਗੋਰਾ ਆ, ਉਹ ਹਾਇਰ ਕੀਤਾ, ਉਹਨੇ ਉਹ ਰਿਕਮੈਂਡ ਕੀਤਾ। ਉਹਨੇ ਕਿਹਾ $750 ਲੈਣਾ ਮੈਂ ਤੁਹਾਡੇ ਕੋਲੋਂ, ਬਈ ਮੈਂ ਟਰਾਈ ਕਰਦਾ ਹਾਂ ਜੀ ਕੋਰਟ ਜਿਹੜਾ ਕੇਸ ਆਪਣੇ ਟ੍ਰਾਇਲ ਤੋਂ ਬਿਨਾਂ ਮੈਂ ਨੈਗੋਸ਼ੀਏਟ ਕਰ ਲੈ। ਕੱਲ ਉਹਨਾਂ ਗੱਲ ਹੋਈ ਆ ਭਾਜੀ, ਉਹਨੇ ਵੀ ਜਵਾਬ ਦੇ ਦਿੱਤਾ। ਉਹਨੇ ਕਿਹਾ $1700 ਲਊਂਗਾ ਮੈਂ ਟ੍ਰਾਇਲ ਤੇ ਜਾਣ ਦਾ। ਕੱਲ ਉਹ ਕਹਿੰਦਾ $4200 ਲਊਂ ਟ੍ਰਾਇਲ ਤੇ ਜਾਣ ਦਾ। ਮੈਂ ਕੋਈ ਗਰੰਟੀ ਨਹੀਂ ਟਰੈਕਟ ਦੀ ਮੈਸੇਜ ਹੋਊ ਕਿ ਨਹੀਂ। ਉਹਦੀ ਸਪੀਡ ਹੈਗੀ 75, ਮੇਰੀ ਉਹ ਕਹਿੰਦਾ ਸਪੀਡ 102 ਸੀ। ਮੈਂ ਉਹਨਾਂ ਨੂੰ ਇਹ ਕਿਹਾ, ਮੈਨੂੰ ਪੁਲਿਸ ਵਾਲਾ ਵਾਰ-ਵਾਰ ਪੁੱਛਦਾ ਤੂੰ ਕਿੰਨੀ, ਮੈਂ ਕਿਹਾ ਮੈਨੂੰ ਲੱਗਦਾ ਮੈਂ ਤੇਜ਼ ਸੀਗਾ ਪਰ ਮੈਂ ਇੰਨਾ ਤੇਜ਼ ਨਹੀਂ ਸੀਗਾ। ਉਹ ਇਹੋ ਚੀਜ਼ ਮੇਰੇ ਅਗੇਂਸਟ ਵਰਤ ਰਹੇ ਆ। ਮੈਂ ਇਹ ਕਹੂੰਗਾ ਜਦੋਂ ਪੁਲਿਸ ਵਾਲਾ ਕੋਈ ਘੇਰਦਾ, ਕਿਸੇ ਨਾਲ ਕੋਈ ਗੱਲ ਨਾ ਕਰੂੰਗਾ ਵੀ ਮੇਰੇ ਵਕੀਲ ਨਾਲ ਗੱਲ ਕਰੇ, ਕੋਈ ਜਵਾਬ ਨਾ ਦਿਓ। ਇਹ ਮੇਰੇ ਨਾਲ ਦੂਜੀ ਵਾਰੀ ਹੱਲਾ ਹੋਇਆ 40 ਸਾਲਾਂ ਦੇ ਅਮਰੀਕਾ 'ਚ। ਕਿਉਂਕਿ ਤੁਸੀਂ ਕਹਿ ਦਿੱਤਾ ਨਾ, ਫਿਰ ਉਹ ਕਹਿੰਦੇ ਵੀ ਦੇਖੋ ਇਹ ਮੰਨ ਗਿਆ ਵੀ ਮੈਂ ਜ਼ਿਆਦਾ ਸਪੀਡ ਤੇ ਸੀ, ਹਨਾ। ਮੈਂ ਕਿਹਾ ਵੀ ਮੈਂ ਇੰਨਾ ਤੇਜ਼ ਨਹੀਂ ਸੀਗਾ। ਹਰਜੋਤ ਸਿੰਘ ਖਾਲਸਾ ਜੀ ਉਹ ਬਣ ਕੇ ਬੈਠੇ ਆ। ਹੁਣ ਮੇਰੀ ਕੱਲ ਨੂੰ ਤਰੀਕ ਆ 19, ਉਹ ਜਾਂ ਤਾਂ ਕਹਿੰਦੇ ਫਾਈਨ ਪੇ ਕਰੋ ਜਾਂ ਟ੍ਰਾਇਲ ਤੇ ਜਾਓ। ਉਹ ਮੁੰਡਾ ਵਕੀਲ ਮੈਂ ਜਿਹੜਾ ਵੋਲਵੋ ਕਢਾ ਕੇ ਪੇਪਰ ਦਿੱਤੇ ਉਹਨੂੰ, ਉਹ ਕਹਿੰਦੇ ਵੀ ਏਦਾਂ ਵੋਲਵੋ ਵਾਲੇ ਕੋਰਟ ਚ ਆਉਣਗੇ। ਮੈਂ ਕਿਹਾ ਮੈਨੂੰ ਇਹ ਨਹੀਂ ਪਤਾ ਆਉਣਗੇ ਕਿ ਨਹੀਂ। ਟਰੱਕ ਮੈਨੂਫੈਕਚਰ ਵਰਜੀਨੀਆ ਦਾ ਬਣਿਆ ਆਹ ਪੇਪਰ ਹੈ। ਉਹ ਕਹਿੰਦੇ 87 ਦੇ ਉੱਪਰ ਟਰੱਕ ਜਾ ਹੀ ਨਹੀਂ ਸਕਦਾ, ਚਾਹੇ ਗਵਰਨਰ ਲਾ ਲਓ ਇਹਦਾ, ਕਰੂਜ਼ ਕੰਟਰੋਲ ਲਾ ਲਓ, ਚਾਹੇ ਨਾ ਲਾਓ। ਬਹੁਤ ਸੀਰੀਅਸ ਮੈਟਰ ਹੈ ਨਾ, ਸਾਰੇ ਵੀਰਾਂ ਨੂੰ ਧਿਆਨ ਨਾਲ ਸੁਣੋ। ਤੇ ਹੁਣ ਭਾਜੀ ਇਹਦੇ ਬਾਰੇ ਮੈਨੂੰ ਚਾਹੀਦਾ ਵੀ ਤੁਹਾਡੇ ਹਰਜੋਤ ਸਿੰਘ ਖਾਲਸਾ ਜੀ ਇੰਸ਼ੋਰੈਂਸ ਕੰਪਨੀ ਨਾਲ ਮੈਂ ਗੱਲ ਕੀਤੀ ਆ। ਉਹ ਕਹਿੰਦੀ ਜੇ ਤੇਰੀ ਟਿਕਟ ਚੜ ਗਈ ਤੂੰ ਟਰੱਕ ਨਹੀਂ ਚਲਾ ਸਕਦਾ। ਮੇਰੀ ਗ੍ਰੇਟ ਵੈਸਟੇਜ ਇੰਸ਼ੋਰੈਂਸ ਸਿਸਟਮ ਤੁਹਾਨੂੰ ਪਤਾ ਹੀ ਉਹ ਡਬਲ ਵਧੀਆ ਕੰਪਨੀਆਂ ਯਾਰ। ਸੋ ਬਿਲਕੁਲ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਵੀ ਪੁੱਛਦੇ ਜੇ ਕਿਸੇ ਨੂੰ ਇਦਾਂ ਦਾ ਐਕਸਪੀਰੀਅੰਸ ਹੋਵੇ ਬਾਕੀ ਰਮਨ ਭਾਜੀ ਦੱਸੂਗੇ। ਅੱਜ ਅਸੀਂ ਮੈਂ ਗੱਲ ਕਰਾਂ ਤੇ ਰਮਨ ਢਿੱਲੋਂ ਭਾਈ ਸੁਣਾ ਵੀ ਆਹ ਮਸਲਾ ਮੈਨੂੰ ਹੈਲਪ ਚਾਹੀਦੀ ਆ ਕੋਈ ਵਕੀਲ ਦੀ ਜਾਂ ਉੱਥੇ ਕਿੱਦਾਂ ਮੈਂ ਟਰੱਕ ਚਲਾਉਣਾ। ਇੱਕੋ ਹੀ ਟਰੱਕ ਆਪਣੇ ਕੋਲ। ਸੁਣ ਲਓ ਜੀ, ਸੁਣ ਲਓ ਤੁਸੀਂ ਜੀ। ਹਾਂਜੀ ਜੀ ਰਮਨ ਜੀ। ਨਹੀਂ ਐਬਸੋਲੂਟਲੀ ਜੀ, ਮੇਰੇ ਖਿਆਲ ਤੇ ਇਹ ਐਕਸੈਸਿਵ ਹੈਗੀ ਆ ਕਿ ਬਾਕੀ ਜਿਹੜੇ ਵੋਲਵੋ ਵਾਲੇ ਆ ਉਹ ਕੋਰਟ 'ਚ ਨਹੀਂ ਜਾਂਦੇ। ਉਹਨਾਂ ਦਾ ਜਿਹੜਾ ਲਿਖਿਆ ਪੇਪਰ ਆ ਉਹ ਕੋਰਟ ਦੇ ਵਿੱਚ ਚੱਲ ਸਕਦਾ ਆ, ਬਸ਼ਰਤੇ ਕਿ ਕੋਈ ਵਕੀਲ ਜਿਹੜਾ ਉਹ ਕੋਰਟ ਦੇ ਵਿੱਚ ਕੇਸ ਫਾਈਲ ਕਰੇ। ਤੁਸੀਂ ਇਸ ਤਰ੍ਹਾਂ ਕਰ ਸਕਦੇ ਕਿ ਆਫ ਏਅਰ ਮੈਨੂੰ ਬਾਅਦ 'ਚ ਕਾਲ ਕਰ ਲਿਓ। ਜਿਹੜਾ ਸਾਡਾ ਟਿਕਟ ਫਾਈਟਿੰਗ ਵਾਲੇ ਬੰਦੇ ਹੈਗੇ ਉਹਨਾਂ ਨਾਲ ਆਪਾਂ ਗੱਲ ਕਰਕੇ ਦੇਖ ਲਾਂਗੇ ਕਿ ਕੀ ਆਪਸ਼ਨਸ ਆਪਾਂ ਜਿਹੜੀਆਂ ਇਹਦੇ ਵਿੱਚ ਕਰ ਸਕਦੇ ਹੈਗੇ, ਕਿੱਦਾਂ ਆਪਾਂ ਫਾਈਟ ਕਰ ਸਕਦੇ ਹੈਗੇ। ਬਾਕੀ ਮੇਰੇ ਖਿਆਲ ਦੇ ਵਿੱਚ ਇਹ ਤਾਂ ਐਕਸੈਸਿਵ ਐਵੇਂ ਖਾਮ-ਖਾ ਦੀ ਮਤਲਬ ਕਹਿ ਲਓ ਵੀ ਟਿਕਟ ਹੈ ਜਿਹੜੀ ਵੀ 102 ਦੀ ਸਪੀਡ ਟਰੱਕ ਦੀ ਤਾਂ ਵੈਸੇ ਹੀ ਅਨਹਰਡ ਆਫ ਹੈ ਤੇ ਪਤਾ ਨਹੀਂ ਕਿਉਂ ਇਹ ਮਤਲਬ ਕੀ ਕੀਤਾ ਹੈਗਾ ਉਹਨੇ। ਸੋ ਡੈਫੀਨੇਟਲੀ ਆਫ ਏਅਰ ਤੁਸੀਂ ਕਾਲ ਕਰ ਲਿਓ। ਮੈਂ ਕਰੂੰਗਾ ਭਾਜੀ। ਟਰੱਕ ਬ੍ਰੈਂਡ ਨਿਊ ਟਰੱਕ ਲਿਆ ਮੈਂ ਵੋਲਵੋ ਤੋਂ, ਹਨਾ। ਉਹ ਵੀ ਹੈਰਾਨ ਹੈ, ਪੇਪਰ ਦਿੱਤਾ। ਵਕੀਲ ਕਹਿੰਦਾ ਜੀ ਮੈਂ ਗੱਲ ਕੀਤੀ ਸੀ, ਉਹ ਗੱਲ ਕਰਦਾ ਨਹੀਂ। ਕੱਲ ਫਿਰ ਮੇਰੇ ਬੇਟੇ ਨੇ ਹਾਰਵਰਡ ਚੋਂ ਗ੍ਰੈਜੂਏਟ, ਉਹਨੇ ਗੱਲ ਕੀਤੀ ਵੀ ਆਹ ਚੀਜ਼ਾਂ ਦੇਖ, ਹਨਾ। ਕੱਲ ਉਹ ਕਹਿੰਦਾ ਵੀ ਤੁਸੀਂ ਇਗਨੋਰ ਕਰਦੇ 19 ਤਰੀਕ ਮੈਂ ਦੁਬਾਰਾ ਟਰਾਈ ਕਰਦਾ, ਹਨਾ। ਮੈਂ 4200 ਕਿ 10,000 ਡਾਲਰ ਨੂੰ ਤਿਆਰ ਆ ਮੈਂ ਕਿ ਮੇਰੀ ਟੈਕਸ ਦੱਸਣਾ ਸੋਚਦਾ ਮੈਂ ਉੱਪਰ ਚੈਲੰਜ ਕਰਦਾ ਨਾ। ਉਹ ਮੈਨੂੰ ਪਤਾ ਮੇਰੀ ਰੋਟੀ ਇਹੋ ਹੀ ਆ, ਹਨਾ।
ਤੇ ਮੈਂ ਬਾਅਦ ਓਕੇ, ਧੰਨਵਾਦ। ਕੋਈ ਨਹੀਂ, ਫਿਰ ਕਰਦੇ ਆ ਭਾਜੀ, ਹੋਰਨਾਂ ਤੋਂ ਵੀ ਪੁੱਛਦੇ ਆ ਤੇ ਬਾਅਦ 'ਚ ਫਿਰ ਰਮਨ ਭਾਜੀ ਵੀ ਤੁਹਾਡੇ ਨਾਲ ਗੱਲ ਕਰਦੇ ਆ। ਥੈਂਕ ਯੂ। ਭਾਜੀ ਹਰਜੋਤ ਸਿੰਘ ਖਾਲੋ, ਤੁਸੀਂ ਵੀ ਭਾਜੀ ਟਰੱਕਾਂ ਦੀ ਇੰਸ਼ੋਰੈਂਸ ਕਰਦੇ ਕਿ ਨਹੀਂ? ਨਹੀਂ, ਮੈਂ ਨਹੀਂ ਕਰਦਾ। ਹਾਂਜੀ ਜੀ ਥੈਂਕ ਯੂ ਰਵਿੰਦਰ ਜੀ, ਥੈਂਕ ਯੂ। ਓਕੇ ਭਾਈ, ਥੈਂਕ ਯੂ ਦਾ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ। ਕੋਈ ਗੱਲ ਸੋ ਰਮਨ ਭਾਜੀ, ਜਿਹੜੀ ਪਹਿਲੀ ਗੱਲ ਭਾਜੀ ਕਰਦੇ ਸੀ ਵੀ ਮੈਨੂੰ ਹੋਰ ਬੰਦੇ ਆਪਣੇ ਦੇਸ਼ ਨਹੀਂ ਰਹੇ, ਇਹਦਾ ਮਤਲਬ ਵੀ ਲੋਕ ਘੱਟ ਜਾ ਰਹੇ ਆ ਉੱਧਰ ਆਪਣੇ ਟਰੱਕਾਂ ਵਾਲੇ? ਭਾਜੀ ਦੇਖੋ, ਹੁਣ ਇੱਦਾਂ ਹੈਗਾ ਕਿ ਲੋਕ ਘੱਟ, ਤਾਂ ਮੈਂ ਇਹ ਕਹੂੰਗਾ ਕਿ ਜਿਹੜੇ ਡੈਫੀਨੇਟਲੀ ਜਿਹੜੇ ਆਪਣੇ ਹੈਗੇ ਆ ਵਰਕ ਪਰਮਿਟ ਵਾਲੇ ਮੁੰਡੇ ਹੈਗੇ ਆ, ਉਹਨਾਂ ਨੇ ਥੋੜ੍ਹਾ ਜਿਹਾ ਇਹ 'ਚ ਸਟਾਪ ਕੀਤਾ ਹੈਗਾ। ਐਂਡ ਕਿਉਂਕਿ ਅਗੇਨ ਜਿਹੜੀ ਸਿਚੁਏਸ਼ਨ ਹੈਗੀ ਆ ਨਾ, ਸਿਚੁਏਸ਼ਨ ਇਹ ਹੈਗੀ ਆ ਕਿ ਜਿਹੜੇ ਲਾਇਸੈਂਸ ਹੈਗੇ ਆ, ਨਾਨ ਡੋਮਿਸਾਈਲ ਲਾਇਸੈਂਸ ਆ, ਜੇ ਤੁਸੀਂ ਫੈਡਰਲ ਲੈਵਲ ਤੇ ਫੈਡਰਲ ਲਾਅ ਦੇ ਮੁਤਾਬਿਕ ਦੇਖੋ ਤਾਂ ਨਾਨ ਡੋਮਿਸਾਈਲ ਲਾਇਸੈਂਸ ਜਿਹੜੇ ਆ ਉਹ ਬਹੁਤ ਲਿਮਿਟਿਡ, ਬਹੁਤ ਤਰੀਕੇ ਦੇ ਨਾਲ ਇਸ਼ੂ ਹੋਣੇ ਚਾਹੀਦੇ ਸੀਗੇ, ਪਰ ਉਹ ਨਾਨ ਡੋਮਿਸਾਈਲ ਲਾਇਸੈਂਸ ਕਈ ਸਟੇਟਸ ਨੇ ਇੱਕ ਰੀਜ਼ਨ ਬਣਾ ਲਿਆ ਉਹਨੂੰ ਨਾਨ ਡੋਮਿਸਾਈਲ ਲਾਇਸੈਂਸ ਦੇਣ ਦਾ, ਜਿਹੜੇ ਕਿ ਨਹੀਂ ਸੀ ਦੇਣੇ ਚਾਹੀਦੇ। ਸੋ ਹੁਣ ਉਹ ਜਿਹੜੇ ਲਾਇਸੈਂਸ ਹੈਗੇ ਆ ਉਹ ਡੈਫੀਨੇਟਲੀ ਪ੍ਰੋਬਲਮ ਹੈਗੀ ਆ, ਕਿਉਂਕਿ ਜਿੰਨੀਆਂ ਵੀ ਸਟੇਟਸ ਬਾਹਰ ਹੈਗੀਆਂ ਉਹਨਾਂ 'ਚ ਜੇ ਆਪਾਂ ਖਾਸ ਕਰਕੇ ਰੈੱਡ ਸਟੇਟਸ ਨੂੰ ਲੈ ਲਈਏ ਤੇ ਉਹਨੂੰ ਫੁਲੀ ਇਨਫੋਰਸ ਜਿਹੜਾ ਕਰ ਰਹੇ ਹੈਗੇ, ਉਹਦੇ ਕਰਕੇ ਕਾਫੀ ਲੋਕਾਂ ਦੀ ਜਿਹੜੀ ਆ ਬਾਹਰ ਜਾਣ ਦੀ ਜਿਹੜੀ ਗੱਲਬਾਤ ਆ ਜਾਂ ਬਾਹਰ ਟਰੱਕ ਲੈ ਕੇ ਜਾਣ ਦੀ ਆ, ਉਹ ਕਾਫੀ ਘਟੀ ਹੈਗੀ ਆ, ਕਾਫੀ ਜਿਹੜੀ ਆ ਉਹ ਘਟ ਗਈ ਆ। ਜੀ ਜੀ। ਤੇ ਦੂਸਰਾ ਸਰੋਤਿਓ, ਆਪਣੇ ਆਫਿਸ ਵੀ ਬਹੁਤ ਪੰਜਾਬੀ ਰੇਡੀਓ ਤੇ ਕਾਲਾਂ ਆਉਂਦੀਆਂ ਨੇਗੀਆਂ, ਕਈ ਜਿਹੜੇ ਟਰੱਕਰਸ ਆ ਉਹਨਾਂ ਦੇ ਨਾਲ ਹੇਟ ਕ੍ਰਾਈਮ ਵੀ ਹੋ ਰਿਹਾ, ਕੋਈ ਬੋਤਲਾਂ ਮਾਰਦਾ, ਕੋਈ ਗਾਲਾਂ ਕੱਢਦਾ, ਕੋਈ ਕੁਛ। ਕਈ ਜਿਹੜੇ ਅਮਰੀਕਾ ਦੇ ਜਿਹੜੇ ਟੌਪ ਦੇ ਨਿਊਜ਼ ਆਊਟਲੈਟਸ ਹੈਗੇ ਆ, ਚਾਹੇ ਉਹ ਟੀਵੀ ਸਟੇਸ਼ਨ, ਉਹਨਾਂ ਨੇ ਵੀ ਖਬਰ ਕੀਤੀ ਆ ਵੀ ਫਲੋਰੀਡਾ ਵਾਲੀ ਇੰਸੀਡੈਂਟ ਤੋਂ ਬਾਅਦ ਜਿਹੜੇ ਸਿੱਖ ਟਰੱਕਰਸ ਆ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਹੇਟ ਹੋ ਰਹੀ ਹੈਗੀ ਆ। ਤੁਹਾਡੇ ਨਾਲ ਵੀ ਕਿਸੇ ਤਰ੍ਹਾਂ ਹੋਈ ਆ? ਜ਼ਰੂਰ ਦੱਸਿਓ ਤਾਂ ਕਿ ਬਾਕੀ ਜਿਹੜੇ ਕੇਅਰਫੁਲ ਰਹਿਣ, ਉਹਨਾਂ ਨੂੰ ਪਤਾ ਲੱਗੇ। ਤੇ ਜਿਸ ਤਰ੍ਹਾਂ ਆਪਾਂ ਰਮਨ ਜੀ ਦੱਸਦੇ ਰਹਿੰਦੇ ਵਾਰ-ਵਾਰ, ਜਦੋਂ ਕੋਈ ਇੱਦਾਂ ਦੀ ਇੰਸੀਡੈਂਟ ਹੁੰਦੀ ਆ, ਰਾਈਟ ਵੇ 911 ਕਾਲ ਕਰੋ। ਆਪਣੀਆਂ ਆਰਗੇਨਾਈਜੇਸ਼ਨ ਹੈਗੀਆਂ, ਸਿੱਖ ਕੋਲੀਸ਼ਨ ਆ, ਸੈਲਡੈਫ ਵਾਲੇ ਆ, ਉਹਨਾਂ ਨੂੰ ਕਾਲ ਕਰੋ, ਕਿਉਂਕਿ ਹੇਟ ਕ੍ਰਾਈਮ ਜਿਹੜੇ ਰਜਿਸਟਰ ਹੋਣੇ ਚਾਹੀਦੇ ਆ ਤਾਂ ਕਿ ਪਤਾ ਲੱਗੇ ਕਿੰਨੇ ਆ। ਜਦੋਂ ਆਪਾਂ ਬੋਲਦੇ ਨਹੀਂ, ਰਜਿਸਟਰ ਨਹੀਂ ਹੁੰਦੇ, ਫਿਰ ਪਤਾ ਨਹੀਂ ਲੱਗਦਾ ਕਿਸੇ ਨੂੰ। ਫਿਰ ਪਤਾ। ਜੀ ਬਿਲਕੁਲ।